असलामुअलैकुम मेरी प्यारी सी यूट्यूब फैमिली। उम्मीद करदी हाँ तुसी सब खैरियत नाल होवोगे। अल्हम्दुलिल्लाह मैं भी ठीक हाँ। शुक्र अल्लाह पाक दा। अल्लाह ताला जिस हाल विच भी रखे अल्लाह ताला दा शुक्र अदा करना चाहिदा। अल्लाह ताला तुहानू सारिਆਂ ਨੂੰ भी अपने हिफ्ज़ ईमान विच रखे, अपनी हिफाजत विच रखे। जिथे भी रहो हसदे रहो, वसदे रहो ते खुश ते आबाद रहो अपनी फैमिली दे नाल। ਇਹ ਹੈ ਜੀ ਸਾਡੇ ਛੋਟੇ ਛੋਟੇ ਬੱਚੇ। ਮੇਰੀ ਅਨਫਾ ਨੂੰ ਤਾਂ ਤੁਸੀਂ ਜਾਣਦੇ ਹੋ, ਤੇ ਇਹ ਨਾਲ ਦੋ ਹਮਸਾਇਆਂ ਦੇ ਬੱਚੇ ਆ ਜਾਂਦੇ ਆ, ਤਿੰਨ ਬਲਕਿ ਦੋ ਬੱਚੀਆਂ ਇੱਕ ਬੱਚਾ, ਤੇ ਆ ਕੇ ਅਨਫਾ ਦੇ ਨਾਲ ਖੇਲਦੇ ਰਹਿੰਦੇ ਆ। ਅਨਫਾ ਵੀ ਬੜੀ ਖੁਸ਼ ਹੁੰਦੀ ਹੈ ਇਹਨਾਂ ਦੇ ਨਾਲ। ਇਹ ਵੇਖੋ ਦੀਵਾਰ 'ਤੇ ਚੜ੍ਹ ਕੇ ਬੈਠਾ, ਦੀਵਾਰ 'ਤੇ ਬੈਠ ਕੇ ਤੇ ਦੋ ਖਿਡੌਣੇ ਲੈ ਕੇ ਭਾਲੂ ਜੇ ਤੇ ਉਹਨਾਂ ਦੇ ਨਾਲ ਖੇਲਣ ਦਿਆ ਵਾ। ਬਹੁਤ ਅੱਛਾ ਬੱਚਾ ਇਹ, ਬਹੁਤ ਫਰਮਾ ਬਰਦਾਰ ਆ। ਵੈਸੇ ਕਹਿੰਦੇ ਨਾ ਕਿ ਜ਼ਿੰਦਗੀ ਜਿਹੜਾ ਬਚਪਨ ਹੁੰਦਾ ਨਾ, ਉਹ ਬਚਪਨ ਜਿਹੜਾ ਉਹੀ ਜ਼ਿੰਦਗੀ ਹੁੰਦੀ ਅਸਲ ਇਨਸਾਨ ਦੀ ਨਾ। ਇੱਕ ਦਿਨ ਤੋਂ ਲੈ ਕੇ ਤੇ ਜਿਹੜਾ 10-12 ਸਾਲ ਤੱਕ ਜਿਹੜੀ ਜ਼ਿੰਦਗੀ ਹੁੰਦੀ ਨਾ, ਉਹਦਾ ਆਪਣਾ ਹੀ ਮਜ਼ਾ। ਉਸ ਤੋਂ ਬਾਅਦ ਤੇ ਫਿਰ ਟੈਨਸ਼ਨਾਂ, ਪਰੇਸ਼ਾਨੀਆਂ, ਜ਼ਿੰਦਗੀ ਦੇ ਰੌਲੇ, ਘਰਾਂ ਦੀਆਂ ਲੜਾਈਆਂ, ਝਗੜੇ, ਫਸਾਦ। ਸ਼ਾਦੀ ਤੋਂ ਬਾਅਦ ਤੇ ਫਿਰ ਖਾਸ ਕਰ ਕੁਛ ਜ਼ਿਆਦਾ ਹੀ ਹੁੰਦਾ ਹੈ ਸਭ ਕੁਛ। ਇਹ ਵੇਖੋ ਬਚਪਨ ਕਿੰਨੀ ਪਿਆਰੀ ਚੀਜ਼ ਆ। ਅੱਜ ਮੈਂ ਬਣਾਉਣ ਲੱਗੀ ਸੀ ਚਾਵਲ। ਅੱਜ ਅਸਲ ਵਿੱਚ ਨਾ ਮੈਨੂੰ ਸੁਬਾਹ ਦੇ ਆਪਣੇ ਅੰਮੀ ਦੀ ਬੜੀ ਯਾਦ ਆਉਣ ਡਈ ਸੀਗੀ। ਅਤੇ ਮੇਰੇ ਅੰਮੀ ਨਾ ਬਚਪਨ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀ, ਸ਼ਾਦੀ ਤੋਂ ਪਹਿਲੇ ਅੰਮੀ ਨੇ ਚਾਵਲ ਬਣਾਉਣੇ ਅਤੇ ਉਹ ਨਾ ਪਿਆਜ਼ ਦਾ ਰੰਗ ਬਹੁਤ ਜ਼ਿਆਦਾ ਗਾੜਾ ਕਰ ਲੈਣਾ, ਨਾ ਬਲੈਕ ਕਲਰ ਕਰ ਲੈਣਾ ਉਹਦਾ, ਬਿਲਕੁਲ ਕਾਲਾ ਕਰ ਲੈਣਾ। ਅਤੇ ਉਹ ਚਾਵਲ ਬਿਲਕੁਲ ਨਾ ਡਾਰਕ ਬਰਾਊਨ ਜਿਹਨੂੰ ਨਹੀਂ ਜਿਸ ਤਰ੍ਹਾਂ ਦੇ ਹੁੰਦੇ ਇਸ ਤਰ੍ਹਾਂ ਦੇ ਬਣਦੇ ਸੀ, ਅਤੇ ਉਹ ਬੜੇ ਮਜ਼ੇਦਾਰ ਲੱਗਦੇ ਹੁੰਦੇ ਸੀ। ਅਤੇ ਹੁਣ ਤਾਂ ਆ ਸਫੈਦ ਜਿਹੇ ਮਤਲਬ ਹਲਕਾ ਜਿਹਾ ਪਿਆਜ਼ ਬਰਾਊਨ ਕਰਦੇ ਆ ਅਤੇ ਬਸ ਚਾਵਲ ਮਤਲਬ ਹਲਕੇ ਕਲਰ ਦੇ ਬਣਾਉਂਦੇ ਆ। ਅਤੇ ਅੱਛੇ ਨੂੰ ਤਾਂ ਠੀਕ ਹੈ, ਇਹ ਵੀ ਅੱਛੇ ਲੱਗਦੇ ਆ, ਮਜ਼ੇਦਾਰ ਲੱਗਦੇ, ਠੀਕ ਲੱਗਦੇ ਆ। ਲੇਕਿਨ ਜਿਹੜੇ ਡਾਰਕ ਬਰਾਊਨ ਹੁੰਦੇ ਨਾ, ਉਹ ਬਹੁਤ ਜ਼ਿਆਦਾ ਸੋਹਣੇ ਲੱਗਦੇ ਆ, ਮਜ਼ੇਦਾਰ ਲੱਗਦੇ। ਅੱਜ ਮੈਂ ਉਹ ਬਣਾਉਣੇ ਆ। ਇੱਥੇ ਮੈਂ ਬੱਚਿਆਂ ਨੂੰ ਦੇਣ ਡਈ ਸੀ ਟਾਫੀਆਂ। ਮੇਰੀ ਆਦਤ ਆ ਕਿ ਮੈਂ ਕੋਈ ਨਾ ਕੋਈ ਖਾਣ ਪੀਣ ਵਾਲੀ ਚੀਜ਼ ਨਾ ਘਰ ਲੈ ਕੇ ਰੱਖ ਛੱਡਦੀ ਹੁੰਦੀ ਹਾਂ, ਕਿਉਂਕਿ ਛੋਟੇ ਛੋਟੇ ਬੱਚੇ ਫਿਰ ਜਦੋਂ ਮੰਗਦੇ ਫਿਰ ਹਰ ਵੇਲੇ ਦੁਕਾਨ 'ਤੇ ਵੀ ਨਹੀਂ ਭੇਜ ਹੁੰਦੇ, ਕਿਉਂਕਿ ਇੱਕ ਤਾਂ ਗਰਮੀ ਬਹੁਤ ਜ਼ਿਆਦਾ, ਇੱਕ ਦੁਨੀਆ ਦੇ ਹਾਲਾਤ ਬੜੇ ਖ਼ਰਾਬ ਆ। ਅਤੇ ਮੈਂ ਟਾਫੀਆਂ, ਬਿਸਕਿਟ ਇਸ ਤਰ੍ਹਾਂ ਦੀਆਂ ਚੀਜ਼ਾਂ ਨਾ ਮੈਂ ਘਰ ਲੈ ਕੇ ਰੱਖਦੀ ਹੁੰਦੀ ਹਾਂ ਕਿ ਬੱਚਿਆਂ ਨੂੰ ਦੇਣ ਵਾਸਤੇ। ਅਤੇ ਇੱਥੇ ਮੈਂ ਟਾਫੀਆਂ ਲੈ ਕੇ ਆਈ ਸੀ, ਬੱਚਿਆਂ ਨੂੰ ਦਿੱਤੀਆਂ। ਇਹ ਦੋਵੇਂ ਭੈਣਾਂ ਵਾ। ਵੱਡੀ ਭੈਣ ਨੇ ਛੋਟੀ ਦੀ ਵੀ ਟਾਫੀ ਲੈ ਲਈ, ਅਤੇ ਉਹ ਛੋਟੀ ਹੁਣ ਮੰਗਣ ਡਈ ਸੀ ਉਹਦੇ ਕੋਲੋਂ। ਅਤੇ ਮੈਂ ਫਿਰ ਉਹਨੂੰ ਕਿਹਾ, ਮੈਂ ਕਿਹਾ ਪਹਿਲਾਂ ਖੋਲ੍ਹ ਕੇ ਟਾਫੀ ਉਹਨੂੰ ਦੇ, ਛੋਟੀ ਭੈਣ ਆਪਣੀ ਨੂੰ, ਫਿਰ ਤੂੰ ਖੁਦ ਖਾਈ। ਉਹ ਹੁਣ ਖੋਲ੍ਹ ਕੇ ਉਹਨੂੰ ਦੇਗੀ ਪਹਿਲਾਂ। ਅਨਫਾ ਦੀ ਟਾਫੀ ਮੈਂ ਖੋਲ੍ਹ ਦਿੱਤੀ ਸੀ। ਮੈਂ ਤਾਂ ਇਹਨੂੰ ਵੀ ਕਿਹਾ, ਮੈਂ ਕਿਹਾ ਮੈਂ ਖੋਲ੍ਹ ਦਿੰਦੀ ਹਾਂ। ਕਹਿੰਦੀ ਨਹੀਂ ਆਂਟੀ ਮੈਂ ਆਪੇ ਖੋਲ੍ਹ ਲੈਣੀ ਆ। ਅਤੇ ਮੈਂ ਫਿਰ ਪਕੜਾ ਦਿੱਤੀ। ਮੈਂ ਕਿਹਾ ਚੱਲ ਆਪੇ ਖੋਲ੍ਹ ਕੇ ਖਾ ਲਾ। ਇਹਨੇ ਫਿਰ ਪਹਿਲੇ ਆਪਣੀ ਛੋਟੀ ਭੈਣ ਦੀ ਟਾਫੀ ਖੋਲ੍ਹ ਕੇ ਉਹਨੂੰ ਦਿੱਤੀ, ਫਿਰ ਇਹਨੇ ਆਪਣੀ ਟਾਫੀ ਖੋਲ੍ਹੀ। ਵੇਖੋ ਕਿੱਡੇ ਮਜ਼ੇ ਨਾਲ ਬਹਿ ਕੇ ਖੋਲ੍ਹਣ ਦੀ ਟਾਫੀ। ਵੈਸੇ ਇਸ ਤਰ੍ਹਾਂ ਨਾ ਬੱਚਿਆਂ ਨੂੰ ਖੇਲਦੇ ਵੇਖ ਕੇ ਅਤੇ ਇੱਕ ਗਾਣਾ ਜ਼ਿਹਨ ਵਿੱਚ ਆ ਰਿਹਾ ਸੀ ਮੇਰੇ, ਕਿ ਮੇਰੇ ਬਚਪਨ ਕੇ ਦਿਨ ਕਿਤਨੇ ਅੱਛੇ ਥੇ ਦਿਨ, ਮੇਰੇ ਬਿਛੜੋਂ ਕੋ ਮੁਝਸੇ ਮਿਲਾ ਦੇ ਕੋਈ, ਮੇਰਾ ਬਚਪਨ ਕਿਸੀ ਮੋਲ ਲਾ ਦੇ ਕੋਈ। ਬਚਪਨ ਦੇ ਜਿਹੜੇ ਦਿਨ ਹੁੰਦੇ ਨਾ ਬੜੇ ਮਜ਼ੇ ਦੇ ਹੁੰਦੇ। ਅਤੇ ਇਸ ਦੇ ਨਾਲ ਨਾਲ ਹੀ ਮੈਂ ਆਪਣੇ ਮਤਲਬ ਚਾਵਲ ਵੀ ਬਣਾ ਰਹੀ ਸੀ। ਇਹਦੇ 'ਚ ਹੁਣ ਪਾਉਣੇ ਆ ਦੜਾ ਮਿਰਚ, ਚਾਨਾ ਸਾਲਟ, ਨਮਕ ਔਰ ਚਿਕਨ ਕਨੌਰ ਦੀ ਟਿੱਕੀ ਪਾਈ ਸੀ, ਕਿਉਂਕਿ ਇਸ ਦੇ ਨਾਲ ਫਿਰ ਨਾ ਜ਼ਾਇਕਾ ਬੜਾ ਮਜ਼ੇਦਾਰ ਬਣਦਾ। ਅਤੇ ਅਗਰ ਚਿਕਨ ਵਿੱਚ ਪਾਵੋ ਤਾਂ ਫਿਰ ਉਹ ਇਹ ਟਿੱਕੀ ਅਤੇ ਚਾਈਨਾ ਸਾਲਟ ਵਗੈਰਾ ਪਾਉਣ ਦੀ ਜ਼ਰੂਰਤ ਨਹੀਂ ਹੁੰਦੀ। ਅਤੇ ਮੈਂ ਬਣਾ ਰਹੀ ਸੀ ਆਲੂਆਂ ਵਾਲੇ ਚਾਵਲ, ਇਸ ਲਈ ਫਿਰ ਮੈਂ ਵਿੱਚ ਇਹ ਦੋ ਚੀਜ਼ਾਂ ਪਾਈਆਂ। ਅਤੇ ਖੁਸ਼ਬੂ ਬੜੀ ਮਜ਼ੇ ਦੀ ਆ ਰਹੀ ਸੀ, ਬਿਲਕੁਲ ਦੇਗ ਦੇ ਮਤਲਬ ਜਿਵੇਂ ਚਾਵਲ ਹੁੰਦੇ ਨਾ ਇਸ ਤਰ੍ਹਾਂ ਦੀ ਖੁਸ਼ਬੂ ਆ ਰਹੀ ਸੀ। ਔਰ ਨਾਲ ਮੈਨੂੰ ਅੰਮੀ ਦੀ ਯਾਦ ਵੀ ਬੜੀ ਆ ਰਹੀ ਸੀ, ਕਿਉਂਕਿ ਮੇਰੇ ਅੰਮੀ ਐਵੇਂ ਦੇ ਚਾਵਲ ਬਣਾਉਂਦੇ ਹੁੰਦੇ ਆ। ਅਤੇ ਆਲੂ ਬਿਲਕੁਲ ਫਰਾਈ ਹੋ ਗਏ ਆ। ਵੇਖੋ ਆਲੂਆਂ ਦੇ ਉੱਪਰ ਨਾ ਬਿਲਕੁਲ ਕਲਰ ਆ ਗਿਆ ਪਿਆਜ਼ ਦਾ, ਨਾ ਪਿਆਜ਼ ਜਿਹੜਾ ਆਪਾਂ ਗੋਲਡਨ ਕੀਤਾ ਸੀ ਅਤੇ ਉਹਦਾ ਕਲਰ ਬਿਲਕੁਲ ਜਿਹੜਾ ਉਹ ਆ ਗਿਆ ਆਲੂਆਂ ਦੇ ਉੱਪਰ। ਹੁਣ ਆਪਾਂ ਇਹਦੇ 'ਚ ਪਾਣੀ ਪਾਵਾਂਗੇ। ਮੈਂ 1 ਕਿਲੋ ਚਾਵਲ ਲਏ ਸੀ
ਤੇ ਛੋਟਾ ਜਿਹਾ ਬਾਉਲ ਸੀ ਮੇਰੇ ਕੋਲ, ਉਹ 2 ਹੋਏ ਸੀ ਨਾ, ਇੱਕ ਹੋਇਆ ਸੀ ਚਾਵਲਾਂ ਦਾ, ਤੇ ਉਹਦੇ 'ਚ ਆਪਾਂ 1.5 ਪਾਣੀ ਦਾ ਪਾ ਦਾਂਗੇ, ਕਿਉਂਕਿ ਮੈਂ ਚਾਵਲ ਕਾਫੀ ਦੇਰ ਪਹਿਲਾਂ ਦੇ ਪਾਣੀ 'ਚ ਭੇ ਕੇ ਰੱਖੇ ਹੋਏ ਸੀ। ਅਗਰ ਪਾਣੀ 'ਚ ਜ਼ਿਆਦਾ ਦੇਰ ਚਾਵਲ ਭਿੱਜੇ ਹੋਣ ਨਾ ਤਾਂ ਫਿਰ ਉਹਨਾਂ 'ਚ ਪਾਣੀ ਘੱਟ ਪਾਈਦਾ। ਤੇ ਨਾਲ ਹੀ ਸ਼ਾਮ ਦਾ ਮੌਸਮ ਵੇਖ ਲਓ, ਬਹੁਤ ਹੀ ਮਜ਼ੇ ਦਾ ਮੌਸਮ ਸੀ। ਹਲਕੀ ਹਲਕੀ ਬਾਰਿਸ਼ ਪਹਿਲੇ ਹੁੰਦੀ ਹਟੀ ਸੀ, ਹਲਕੀ ਹਲਕੀ ਹੋਈ। ਬਿਲਕੁਲ ਸਾਡੇ ਇਲਾਕੇ 'ਚ ਬਾਰਿਸ਼ ਨਹੀਂ ਹੋਈ ਇਸ ਦਫਾ। ਬੱਦਲ ਬਹੁਤ ਜ਼ਿਆਦਾ ਹੋਏ ਆ, ਬੱਦਲ ਰੋਜ਼ ਆ ਜਾਂਦੇ ਆ। ਤੇ ਸ਼ਾਮ ਦਾ ਟਾਈਮ ਆ, ਪਰਿੰਦੇ ਵੀ ਆਪਣੇ ਘਰਾਂ ਨੂੰ ਜਾ ਰਹੇ ਆ। ਪਤਾ ਨਹੀਂ ਕਿਉਂ ਸ਼ਾਮ ਦਾ ਟਾਈਮ ਨਾ ਉਦਾਸ ਜਿਹਾ ਲੱਗਦਾ। ਪਤਾ ਨਹੀਂ ਮੇਰੇ ਨਾਲ ਹੀ ਐਵੇਂ ਹੁੰਦੀ ਆ ਕਿ ਤੁਹਾਡੇ ਨਾਲ ਵੀ ਹੁੰਦੀ ਆ, ਕਮੈਂਟ ਵਿੱਚ ਦੱਸਿਓ ਲਾਜ਼ਮੀ। ਤੇ ਹੁਣ ਆਪਾਂ ਚੈੱਕ ਕਰਦੇ ਹਾਂ ਕਿ ਪਾਣੀ ਨੂੰ ਬੋਇਲ ਹੋਣ ਲੱਗਾ ਕਿ ਨਹੀਂ। ਅਨਫਾ ਦੇ ਬਾਬਾ ਵੀ ਮੇਰੇ ਪਿਓ ਆ ਗਏ ਸੀਗੇ, ਮੈਨੂੰ ਕਹਿ ਰਹੇ ਸੀ ਕਿ ਮੈਂ ਥੱਕਿਆ ਆਇਆ ਵਾਂ, ਪਸੀਨੇ ਨਾਲ ਭਰਿਆ ਹੋਇਆ ਵਾਂ ਤੇ ਵੀਡੀਓ ਨਾ ਬਣਾ। ਮੈਂ ਫਿਰ ਵੀ ਉਹਨਾਂ ਨੂੰ ਵੀਡੀਓ ਵਿੱਚ ਲੈ ਲੈਣਾ। ਬੱਚੇ ਮਸਤੀਆਂ ਕਰਨ ਦੇ ਸੀ, ਮੈਂ ਕਿਹਾ ਚਲੋ ਇਸ ਦਾ ਸ਼ੁਗਲ ਮੇਲਾ ਵੀ ਨਾਲ ਹੋਣਾ ਚਾਹੀਦਾ। ਵੇਖੋ ਇੱਧਰ ਦੇਖੋ, ਮੇਰੇ ਬੰਦੇ ਨੂੰ ਵੀ ਨਾ ਸੁਲਤਾਨ ਰਾਈ ਬਣਨ ਦਾ ਚਾਅ ਉੱਠਿਆ। ਇਹ ਵੀ ਉੱਠ ਕੇ ਤੇ ਬਿਲਕੁਲ ਸੁਲਤਾਨ ਰਾਈ ਵਾਲੇ ਐਕਸ਼ਨ ਮਾਰਨਾ ਸ਼ੁਰੂ ਹੋ ਗਏ। ਇੱਧਰ ਅਬਦੁਰਰਹਿਮਾਨ ਔਰ ਹਾਰਸ ਲੱਗੇ ਹੋਏ ਸੀ ਅਨਫਾ ਦੇ ਨਾਲ ਖੇਲਣ, ਅਨਫਾ ਨੂੰ ਹਸਾਉਣ ਦੀ ਕੋਸ਼ਿਸ਼ ਕਰ ਰਹੇ ਸੀ। ਮਾਸ਼ਾਅੱਲਾ ਅਨਫਾ ਆਪਣੇ ਭਾਈਆਂ ਦੇ ਨਾਲ ਬਹੁਤ ਖੁਸ਼ ਹੁੰਦੀ ਆ, ਖੇਲ ਕੇ ਬਹੁਤ ਜ਼ਿਆਦਾ ਇੰਜੋਏ ਕਰਦੀ ਆ। ਭਾਈ ਵੀ ਇਹਦੇ ਨਾਲ ਬਹੁਤ ਇੰਜੋਏ ਕਰਦੇ ਆ ਮਾਸ਼ਾਅੱਲਾ। 4 ਭਰਾਵਾਂ ਦੀ ਇਕੱਲੀ ਇਕੱਲੀ ਭੈਣ ਆ। ਤੇ ਪਾਣੀ ਨੂੰ ਬੋਆਇਲ ਆਉਣ ਲੱਗ ਗਿਆ ਸੀ। ਤੇ ਇਹਦੇ ਵਿੱਚ ਹੁਣ ਮੈਂ ਪਾਇਆ ਗਰਮ ਮਸਾਲਾ, ਜ਼ੀਰਾ ਔਰ ਕਾਲੀ ਮਿਰਚ ਤੇ ਦਾਲਚੀਨੀ। ਉਬਲਦੇ ਹੋਏ ਪਾਣੀ 'ਚ ਇਸ ਤਰ੍ਹਾਂ ਇਹ ਮਸਾਲਾ ਪਾਓ ਨਾ, ਤਾਂ ਫਿਰ ਬਹੁਤ ਮਜ਼ੇ ਦੀ ਖੁਸ਼ਬੂ ਆਉਂਦੀ ਆ। ਅਤੇ ਇਸ ਦੇ ਨਾਲ ਹੀ ਫਿਰ ਆਪਾਂ ਚਾਵਲ ਪਾ ਦਿੱਤੇ ਵਿੱਚ। ਚਾਵਲਾਂ ਨੂੰ ਹੁਣ ਥੋੜ੍ਹੀ ਦੇਰ ਤੱਕ ਪੱਕਣਗੇ, ਜਿੰਨਾ ਚਿਰ ਇਹਨਾਂ ਦਾ ਪਾਣੀ ਖੁਸ਼ਕ ਨਾ ਹੋਇਆ। ਅਤੇ ਇੱਥੇ ਅੱਗ ਜ਼ਰਾ ਆਪਾਂ ਤੇਜ਼ ਕਰ ਦੇਣੀ, ਕਿਉਂਕਿ ਪਾਣੀ ਖੁਸ਼ਕ ਜਲਦੀ ਹੋ ਜਾਏ। ਫਿਰ ਪਾਣੀ ਖੁਸ਼ਕ ਜਲਦੀ ਹੋ ਜਾਵੇ ਨਾ, ਤਾਂ ਫਿਰ ਦਮ ਬੰਦਾ ਦੇ ਦਿੰਦਾ, ਕਿਉਂਕਿ ਚਾਵਲ ਦੇਰ ਦੇ ਭਿੱਜੇ ਹੋਏ। ਅਗਰ ਜ਼ਿਆਦਾ ਦੇਰ ਪਾਣੀ ਵਿੱਚ ਪੱਕਦੇ ਰਹਿਣ ਤਾਂ ਫਿਰ ਚਾਵਲ ਜ਼ਿਆਦਾ ਗਲ ਜਾਂਦੇ ਆ, ਉਹ ਖਿਚੜੀ ਬਣ ਜਾਂਦੀ, ਫਿਰ ਚਾਵਲ ਨਹੀਂ ਬਣਦੇ। ਇੱਧਰ ਅਨਫਾ ਦੇਖੋ ਮਸਤੀਆਂ ਕਰ ਰਹੀ ਭਾਈਆਂ ਦੇ ਨਾਲ। ਔਰ ਤੁਹਾਡੇ ਸਾਰਿਆਂ ਦੇ ਅੱਗੇ ਗੁਜ਼ਾਰਿਸ਼ ਹੈ ਕਿ ਮੇਰੀ ਵੀਡੀਓ ਨੂੰ ਲਾਈਕ, ਸ਼ੇਅਰ ਔਰ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰੋ, ਇਸ ਤਰ੍ਹਾਂ ਦੇ ਮਜ਼ੇ ਦੇ ਵਲੌਗ ਦੇਖਣ ਵਾਸਤੇ। ਕਿਉਂਕਿ ਅਗਰ ਤੁਸੀਂ ਚੈਨਲ ਸਬਸਕ੍ਰਾਈਬ ਕਰ ਲਓਗੇ ਅਤੇ ਬੈਲ ਆਈਕਨ ਨੂੰ ਦਬਾ ਲਓਗੇ ਤਾਂ ਮੇਰੀ ਹਰ ਆਉਣ ਵਾਲਾ ਨਵਾਂ ਵਲੌਗ, ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਜਾਇਆ ਕਰੂਗਾ। ਅਤੇ ਚਾਵਲ ਦੇਖੋ ਮਾਸ਼ਾਅੱਲਾ ਬਹੁਤ ਮਜ਼ੇ ਦੇ ਬਣੇ ਆ। ਦਮ ਦੇ ਕਰੀਬ ਆ ਕੇ ਦਮ ਦੇ ਦਿੱਤਾ ਸੀ ਮੈਂ। ਹੁਣ ਇਹਨਾਂ ਨੂੰ ਤਕਰੀਬਨ ਤਵਾ ਰੱਖ ਕੇ ਨਾ ਚੁੱਲ੍ਹੇ ਦੇ ਉੱਪਰ, ਤੇਜ਼ ਅੱਗ ਦੇ ਉੱਪਰ ਦਮ ਨਹੀਂ ਦੇਣਾ, ਚੁੱਲ੍ਹੇ ਉੱਪਰ ਤਵਾ ਰੱਖ ਕੇ ਦਮ ਦਿੱਤਾ ਸੀ ਮੈਂ 10 ਤੋਂ 15 ਮਿੰਟ ਦਮ ਦੇ ਕੇ। ਅਤੇ ਮੈਂ ਫਿਰ ਰਾਇਤਾ ਬਣਾਉਣ ਲੱਗ ਗਈ, ਕਿਉਂਕਿ ਚਾਵਲਾਂ ਵਿੱਚ ਮੈਂ ਮਿਰਚਾਂ ਵਗੈਰਾ ਪਾਈਆਂ ਸੀ ਕਾਫੀ ਜ਼ਿਆਦਾ, ਅਤੇ ਇਸ ਲਈ ਫਿਰ ਮੈਂ ਰਾਇਤੇ ਵਿੱਚ ਮਿਰਚ ਜਿਹੜੀ ਉਹ ਬਿਲਕੁਲ ਥੋੜ੍ਹੀ ਜਿਹੀ ਪਾਉਣੀ ਹੈ ਨਾ, ਮਾਮੂਲੀ ਜਿਹੀ, ਜਿਹੜਾ ਬਿਲਕੁਲ ਵਿੱਚ ਥੋੜ੍ਹਾ ਜਿਹਾ ਜ਼ਾਇਕਾ ਬਸ ਆਵੇ ਮਿਰਚ ਦਾ। ਜ਼ਿਆਦਾ ਫਿਰ ਤੇਜ਼ ਹੋ ਜਾਏ ਨਾ ਮਿਰਚਾਂ, ਤਾਂ ਫਿਰ ਚਾਵਲਾਂ ਵਿੱਚ ਵੀ ਤੇਜ਼ ਹੋਣ ਅਤੇ ਬੱਚੇ ਫਿਰ ਪਸੰਦ ਨਹੀਂ ਕਰਦੇ। ਮੈਨੂੰ ਤਾਂ ਖੈਰ ਤੇਜ਼ ਮਿਰਚ ਪਸੰਦ ਆ, ਲੇਕਿਨ ਬੱਚਿਆਂ ਦੀ ਵਜ੍ਹਾ ਤੋਂ ਫਿਰ ਤੇਜ਼ ਮਿਰਚ ਨਹੀਂ ਰੱਖੀ ਜਾਂਦੀ। ਅਤੇ ਹੁਣ ਆਪਾਂ ਦਮ ਪੱਟਾਂਗੇ ਇਹਦਾ ਚਾਵਲਾਂ ਦਾ। ਹਾਏ ਬਿਲਕੁਲ ਖੁਸ਼ਬੂ ਮੇਰੇ ਅੰਮੀ ਦੇ ਹੱਥ ਦੇ ਚਾਵਲਾਂ ਦੀ ਆਉਣ ਡਈ ਆ, ਕਿਉਂਕਿ ਅਸੀਂ ਜਦੋਂ ਛੋਟੇ ਹੁੰਦੇ ਸੀ ਨਾ ਤਾਂ ਅੰਮੀ ਨੇ ਚਾਵਲ ਪਕਾਉਣੇ ਇਸੇ ਤਰ੍ਹਾਂ ਹੁੰਦੇ ਸੀ। ਮਤਲਬ ਉਹਨਾਂ ਦਾ ਕਲਰ ਇਸ ਤਰ੍ਹਾਂ ਹੁੰਦਾ ਸੀ, ਬਿਲਕੁਲ ਗਾੜਾ ਜਿਹਾ ਡਾਰਕ ਜਿਹਾ ਕਲਰ ਹੁੰਦਾ ਸੀ, ਅਤੇ ਉਹ ਬਹੁਤ ਮਜ਼ੇ ਦੇ ਲੱਗਦੇ ਚਾਵਲ ਇਸ ਤਰ੍ਹਾਂ ਦੇ। ਹੁਣ ਤਾਂ ਚਿੱਟੇ ਜਿਹੇ ਸਫੈਦ ਜਿਹੇ ਫਿੱਕੇ ਰੰਗ ਵਾਲੇ ਚਾਵਲ ਪਕਾਉਂਦੇ ਆ, ਮਤਲਬ ਪਿਆਜ਼ ਦਾ ਕਲਰ ਨਹੀਂ ਇੰਨਾ ਕਰੀਦਾ, ਅਤੇ ਉਹ ਹੁਣ ਖਾਂਦੇ ਹੀ ਐਵੇਂ ਦੇ ਆ। ਆਹ ਚਾਵਲ ਮੈਂ ਪਕਾਏ ਅਤੇ ਮੇਰੇ ਬੱਚੇ ਕਹਿੰਦੇ ਆ ਕਿ ਮੰਮਾ ਤੁਸੀਂ ਅੱਜ ਕਿੰਨਾ ਰੰਗ ਇਹਨਾਂ ਨੂੰ ਚੜ੍ਹਾਇਆ ਚਾਵਲਾਂ ਨੂੰ। ਅਤੇ ਉੱਧਰ ਆਪਣੇ ਸਹੁਰਿਆਂ ਘਰ ਭੇਜੇ ਅਤੇ ਉਹ ਵੀ ਕਹਿੰਦੇ ਸੀ ਅੱਜ ਚਾਵਲਾਂ ਨੂੰ ਤੂੰ ਕੀ ਕੀਤਾ। ਮੈਂ ਕਿਹਾ ਅੱਜ ਮੈਂ ਚਾਵਲਾਂ ਨੂੰ ਕੀਤਾ ਕੁਛ ਨਹੀਂ, ਰੰਗ ਤੇਜ਼ ਕੀਤਾ।